ਇਹ ਸਰਕਾਰਾਂ ਜਿਹੜੀਆਂ ਨੇ ਮਾੜੀਆਂ ਹੀ ਚੁਣ ਬੈਠੇ ਆ ਆਪਦੇ ਹੱਥੀਂ, ਆਪਦਾ ਸਿਆਣਿਆਂ ਦੇ ਨੇ ਆਪਦੇ ਹੱਥੀਂ ਕੁਹਾੜੀ ਮਾਰੀ ਏ। ਤੇ ਮਹਿਸੂਸ ਨਹੀਂ ਕਰਦੇ ਕਿ ਆਖਰ ਇਹਨਾਂ ਪਰਿਵਾਰਾਂ ਨੂੰ ਜਾਂ ਜਿਹੜੇ ਉਹ ਨੌਜਵਾਨ ਨੇ ਪੰਜਾਬ ਦੇ ਜੰਮੇ ਨੇ ਉਹਨਾਂ ਨੂੰ ਸਜ਼ਾ ਕਿਹੜੀ ਗੱਲ ਦੀ ਦਿੱਤੀ ਜਾ ਰਹੀ? ਉਹਨਾਂ ਸਜ਼ਾ ਇਸੇ ਗੱਲ ਦੀ ਦਿੱਤੀ ਜਾ ਰਹੀ ਜਿਹੜੇ ਲੋਕਾਂ ਨੂੰ ਅੰਮ੍ਰਿਤ ਛਕਾਉਂਦੇ ਤੇ ਲੋਕਾਂ ਦੇ ਨਸ਼ੇ ਛਡਾਉਂਦੇ ਸੀ, ਤੇ ਜਿਹੜੇ ਇਹ ਆਂਦੇ ਖੁੱਲ੍ਹ ਕੇ ਨਸ਼ੇ ਦੂਜਾ ਲੋਕੀ ਪੀਣ ਤੇ ਮਰਨ। ਇਹ ਮਰਨਾ ਚਾਹੁੰਦੇ ਵੇਂਦੇ ਸੀ ਲੋਕ ਮਰਨ, ਤੜਫਦੇ ਨਹੀਂ, ਇੱਕ ਮਾਰ ਕੇ ਤੜਫਦੇ ਨੇ ਤੇ ਉਹ ਆਂਦੇ ਬੜਾ ਵਧੀਆ ਤੜਫੀ ਜਾਂਦਾ, ਚੂਹੇ ਨੂੰ ਆਪਾਂ ਮਾਰਨੇ ਤੜਫਦਾ ਨੇ ਉਦੋਂ ਕਣਕ ਖਾਂਦਾ ਹੈ। ਇਹ ਉਹ ਗੱਲ ਕਰਦੇ। ਆਪਣੇ ਹਲਕੇ ਦੇ ਜਿਹੜੇ ਨੁਮਾਇੰਦੇ ਨੇ ਜਾਂ ਜਿਹੜੀ ਸਰਕਾਰ ਦੇ ਨੁਮਾਇੰਦੇ ਨੇ ਕਦੇ ਉਹਨਾਂ ਨੂੰ ਸਵਾਲ ਕੀਤਾ ਇਸੇ ਦੇ ਬਾਬਤ ਕਿ ਨੌਜਵਾਨਾਂ ਦੀ ਆਵਾਜ਼ ਕਿਉਂ ਨਹੀਂ ਚੁੱਕਦੇ? ਤੇ ਜਿਹੜਾ ਸਾਡਾ MLA ਤੇ ਉਹਨੇ ਅੱਜ ਤੱਕ ਹੀ ਨਹੀਂ ਪੁੱਛਿਆ ਵੀ ਦੂਜਾ ਇਹਨੂੰ ਫੜਿਆ ਕਾਤੋਂ ਤੇ ਲਗਾਇਆ ਕਾਤੋਂ, ਨਾਲੇ ਉਹਦੀ ਸਪੋਰਟ ਵੀ ਇਹਨੇ ਕੀਤੀ ਹੈ। ਤੇ ਅੱਜ ਉਸਾ ਸਰਕਾਰ ਸਾਡੀ ਨੇ ਸਾਡੀ ਬੰਦੇ ਡਬਰੂਗੜ੍ਹ ਬਾਹ ਛੱਡਿਆ, ਕੋਈ ਬੰਬ ਕੋਈ ਤੋਹਫ ਕੱਢ ਕੇ ਲੋਕਾਂ ਦੇ ਇਹਨਾਂ ਨੂੰ ਯਾਦ ਰੱਖਣੀ ਚਾਹੀਦੀ। ਮੇਰਾ ਆਹ ਗੱਲ ਆ ਨਾ, ਇਹ ਜਿਹੜੇ 10 ਬੰਦੇ ਜਿਹੜੇ 10 ਇੱਥੇ ਤੇ 35 ਇੱਥੇ 40 45 ਬੰਦੇ ਨੇ, ਇਹਨਾਂ ਕੋਲ ਕੋਈ ਚੀਜ਼ ਕਿਹੜੀ ਫੜੀਚੀ ਮੈਨੂੰ ਪਹਿਲਾਂ ਇਹ ਦੱਸੇ ਭਗਵੰਤ ਮਾਨ ਸਿਓ ਵੀ ਚੀਜ਼ ਇਹਨਾਂ ਨੂੰ ਕਿਹੜੀ ਫੜੀਚੀ। ਇਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨਾ, ਭੁੱਖੇ ਰਹਿ ਕੇ 8 ਦਿਨ ਦਾ ਵਕਫਾ ਬਤੀਤ ਜਾਣਾ ਤੇ ਉਸ ਤੋਂ ਬਾਅਦ ਨਾ ਕਿਸੇ ਨੁਮਾਇੰਦੇ ਦਾ, ਨਾ ਕਿਸੇ ਪੁਲਿਸ ਪ੍ਰਸ਼ਾਸਨ ਦਾ ਤੇ ਨਾ ਕਿਸੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਕੋਈ ਇਹਦੇ ਬਾਬਤ ਗੱਲਬਾਤ ਹੋਣੀ। ਕੀ ਦੇਖਦੇ ਹੋ ਇਸ ਗੱਲ ਨੂੰ? ਇਹ ਸਰਕਾਰ ਦਾ ਵਤੀਰਾ ਮਾੜਾ ਹੈ ਵੀ ਸਾਡੇ ਬੰਦਿਆਂ ਕੀ ਕੀਤਾ ਇਹ ਜਾਂ ਡਬਰੂਗੜ੍ਹ ਸੜ ਦਿੱਤਾ ਨੇ। ਇਹਦਾ ਬੱਚਾ ਦਾ ਜੇ ਖਰੇ ਕਦੋਂ ਜੰਮਣਾ ਤੇ ਕਦੋਂ ਹੋਣਾ ਹੈ, ਤੇ ਆਪਦੇ ਬੱਚਿਆਂ ਦਾ ਤਾਂ ਮੈਂ ਸਲਾਮਤ ਵੀ ਜੰਮੇ ਤੇ ਬਹੁਤ ਸੋਹਣਾ ਵੀ ਸਾਰੇ ਤੰਦਰੁਸਤ ਜੰਮੇ, ਤੇ ਇਹ ਕਿਹਨਾਂ ਦੇ ਬੱਚੇ ਨੇ? ਇਹ ਸਾਡੇ ਨਹੀਂ ਬੱਚੇ। ਸਾਡਾ ਵੀ ਜੀ ਕਰਦਾ ਸਾਡੇ ਵੀ ਇੱਥੇ ਕੋਲ ਆਉਣ। ਰੱਬ ਨਾ ਕਰੇ ਉੱਥੇ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਉਹਦਾ ਜ਼ਿੰਮੇਦਾਰ ਫਿਰ ਕੌਣ ਹੋਊਗਾ? ਦੋਵੇਂ ਸਰਕਾਰਾਂ ਹੋਣਗੀਆਂ, ਪੰਜਾਬ ਸਰਕਾਰ ਤੇ ਉਤਲੀ ਸਰਕਾਰ, ਦੋਵੇਂ ਸਰਕਾਰਾਂ ਹੋਣਗੀਆਂ ਉਹਦਾ ਜ਼ਿੰਮੇਵਾਰ। ਮੁੱਖ ਮੰਤਰੀ ਭਗਵੰਤ ਸਿੰਘ ਬਾਜੇਕੇ ਦੇ ਪਿਤਾ ਜੀ ਸਾਡੇ ਨਾਲ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 11 ਮਹੀਨੇ ਦੀ ਉਡੀਕ ਤੋਂ ਬਾਅਦ ਅੱਜ ਸੜਕ ਦੇ ਉੱਪਰ ਬੈਠ ਕੇ ਸੰਘਰਸ਼ ਕਰਨਾ ਪੈ ਰਿਹਾ ਹੈ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ। ਇਹ ਸਰਕਾਰਾਂ ਜਿਹੜੀਆਂ ਨੇ ਮਾੜੀਆਂ ਹੀ ਚੁਣ ਬੈਠੇ ਆ ਆਪਦੇ ਹੱਥੀਂ, ਆਪਦਾ ਸਿਆਣਿਆਂ ਦੇ ਨੇ ਆਪਦੇ ਹੱਥੀਂ ਕੁਹਾੜੀ ਮਾਰੀ ਏ ਵੀ ਆਪ ਹੀ ਇਹਨਾਂ ਚੁਣਿਆ ਹੈ, ਤੇ ਆਪ ਹੀ ਹੁਣ ਸੜਕਾਂ ਦੇ ਛੱਡ ਕੇ ਰੋਡਾਂ 'ਤੇ ਮਾਵਾਂ ਭੈਣਾਂ ਨੂੰ ਨੂੰਹਾਂ ਨੂੰ ਬਹਿਣਾ ਪਿਆ ਨਾਲ। ਤੇ ਇਹ ਮਾੜੀ ਸਰਕਾਰ ਦੀਆਂ ਹੀ ਤਾਂ ਨਿਸ਼ਾਨੀਆਂ ਨੇ। ਕਦੇ ਮਹਿਸੂਸ ਨਹੀਂ ਕਰਦੇ ਕਿ ਆਖਰ ਇਹਨਾਂ ਪਰਿਵਾਰਾਂ ਨੂੰ ਜਾਂ ਜਿਹੜੇ ਉਹ ਨੌਜਵਾਨ ਨੇ ਪੰਜਾਬ ਦੇ ਜੰਮੇ ਨੇ ਉਹਨਾਂ ਨੂੰ ਸਜ਼ਾ ਕਿਹੜੀ ਗੱਲ ਦੀ ਦਿੱਤੀ ਜਾ ਰਹੀ? ਉਹਨਾਂ ਸਜ਼ਾ ਇਸੇ ਗੱਲ ਦੀ ਦਿੱਤੀ ਜਾ ਰਹੀ ਜਿਹੜੇ ਲੋਕਾਂ ਨੂੰ ਅੰਮ੍ਰਿਤ ਛਕਾਉਂਦੇ ਤੇ ਲੋਕਾਂ ਦੇ ਨਸ਼ੇ ਛਡਾਉਂਦੇ ਸੀ, ਉਹ ਸਜ਼ਾ ਇਸ ਗੱਲ ਦੀ ਉਹਨਾਂ ਦਿੱਤੀ ਜਾ ਰਹੀ ਸੀ। ਇਹਨਾਂ ਦੇ ਨਸ਼ੇ ਬੰਦ ਹੁੰਦੇ ਸੀ ਤੇ ਉਹ ਛਡਾਉਂਦੇ ਸੀ, ਤੇ ਮਾਵਾਂ ਜਿਹੜੀਆਂ ਰੋਂਦੀਆਂ ਉਹਨਾਂ ਚੁੱਪ ਕਰਾਉਂਦੇ ਸੀ, ਤੇ ਜਿਹੜੇ ਇਹ ਆਂਦੇ ਖੁੱਲ੍ਹ ਕੇ ਨਸ਼ੇ ਦੂਜਾ ਲੋਕੀ ਪੀਣ ਤੇ ਮਰਨ। ਇਹ ਮਰਨਾ ਚਾਹੁੰਦੇ ਵੇਂਦੇ ਸੀ ਲੋਕ ਮਰਨ, ਤੜਫਦੇ ਨਹੀਂ, ਇੱਕ ਮਾਰ ਕੇ ਤੜਫਦੇ ਨੇ ਤੇ ਉਹ ਆਂਦੇ ਬੜਾ ਵਧੀਆ ਤੜਫੀ ਜਾਂਦਾ, ਚੂਹੇ ਨੂੰ ਆਪਾਂ ਮਾਰਨੇ ਤੜਫਦਾ ਨੇ ਉਦੋਂ ਕਣਕ ਖਾਂਦਾ ਹੈ। ਇਹ ਉਹ ਗੱਲ ਕਰਦੇ ਨੇ। ਤੁਸੀਂ ਵੀ ਪੰਜਾਬ ਦੇ ਵਸਿੰਦੇ ਹੋ, ਪੰਜਾਬ ਦੇ ਵਿੱਚ ਇੱਕ ਨਵੀਂ ਸੱਤਾ ਤੇ ਆਈ ਸੀ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਉਮੀਦ ਜਾਗੀ ਸੀ ਕਿ ਪੰਜਾਬ ਦੇ ਭਲੇ ਦੀ ਖਾਤਰ ਕਾਰਜਸ਼ੀਲ ਹੋਵੇਗੀ, ਤੇ ਕਦੇ ਆਪਣੇ ਹਲਕੇ ਦੇ ਜਿਹੜੇ ਨੁਮਾਇੰਦੇ ਨੇ ਜਾਂ ਜਿਹੜੀ ਸਰਕਾਰ ਦੇ ਨੁਮਾਇੰਦੇ ਨੇ ਕਦੇ ਉਹਨਾਂ ਨੂੰ ਸਵਾਲ ਕੀਤਾ ਇਸੇ ਦੇ ਬਾਬਤ ਕਿ ਨੌਜਵਾਨਾਂ ਦੀ ਆਵਾਜ਼ ਕਿਉਂ ਨਹੀਂ ਚੁੱਕਦੇ? ਉਹਨਾਂ ਦੀ ਆਵਾਜ਼ ਕਿਉਂ ਨਾ ਚੁੱਕਣੀ ਹੈ? ਸਾਡੇ ਬੰਦੇ ਤਾਂ ਘਰੋਂ ਤੇਲ ਬਾਲ ਲਿਆ 25-30 ਹਜ਼ਾਰ ਰੁਪਈਏ ਦਾ, ਕੋਈ ਬਾਂਹ ਕੱਢ ਗਿਆ ਖੈਰ ਰੁਪਈਆ ਵੀ ਕਿਤੋਂ ਲਿਆ ਹੋਵੇ, ਤੇ ਜਿਹੜਾ ਸਾਡਾ MLA ਤੇ ਉਹਨੇ ਅੱਜ ਤੱਕ ਹੀ ਨਹੀਂ ਪੁੱਛਿਆ ਵੀ ਦੂਜਾ ਇਹਨੂੰ ਫੜਿਆ ਕਾਤੋਂ ਤੇ ਲਗਾਇਆ ਕਾਤੋਂ, ਨਾਲੇ ਉਹਦੀ ਸਪੋਰਟ ਵੀ ਇਹਨੇ ਕੀਤੀ ਹੈ। ਦੂਜੇ ਘਰ ਆਣ ਕੇ ਸਾਰਾ ਕੁਛ ਆਂਦੇ ਸੀ ਤੈਨੂੰ ਦਿਆਂਗੇ ਲਾਂਗੇ ਵੀ, ਤੇ ਗੱਡੀ ਤੇ ਚੜ੍ਹ ਜੀ, ਗੱਡੀ ਸਾਡੀ ਆਵੇ ਕਰੇਗੀ। ਇਹ ਤਾਂ ਮੈਂ ਥੁੱਕੋ ਸੱਟੀ ਮੈਂ ਨਹੀਂ ਚੱਟਣੀ। ਤੇ ਅੱਜ ਉਸਾ ਸਰਕਾਰ ਸਾਡੀ ਨੇ ਸਾਡੀ ਬੰਦੇ ਡਬਰੂਗੜ੍ਹ ਬਾਹ ਛੱਡਿਆ, ਤੇ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ, ਇਹ ਨਿਸ਼ਾਨੀਆਂ ਮਾੜੀਆਂ ਨੇ, ਕਤਲ ਕੀਤੇ ਹੋਏ ਨੇ ਦੱਸਣ। ਕੋਈ ਸਾਲਟ ਕੋਈ ਬੰਬ ਕੋਈ ਤੋਹਫ ਕੱਢ ਕੇ ਲੋਕਾਂ ਦੇ ਇਹਨਾਂ ਨੂੰ ਯਾਦ ਰੱਖਣੀ ਚਾਹੀਦੀ। ਮੇਰਾ ਆਹ ਗੱਲ ਆ ਨਾ, ਇਹ ਜਿਹੜੇ 10 ਬੰਦੇ ਜਿਹੜੇ 10 ਇੱਥੇ ਤੇ 35 ਇੱਥੇ 40 45 ਬੰਦੇ ਨੇ, ਇਹਨਾਂ ਕੋਲ ਕੋਈ ਚੀਜ਼ ਕਿਹੜੀ ਫੜੀਚੀ ਮੈਨੂੰ ਪਹਿਲਾਂ ਇਹ ਦੱਸੇ ਭਗਵੰਤ ਮਾਨ ਸਿਓ ਵੀ ਚੀਜ਼ ਇਹਨਾਂ ਨੂੰ ਕਿਹੜੀ ਫੜੀਚੀ। ਜੇ ਕੋਈ ਫੜੀਚੀ ਤਾਂ ਲੋਕਾਂ ਦੇ ਯਾਰ ਮੈਂ ਜੱਗ ਯਾਰ ਕਰਨੀ ਚਾਹੀਦੀ ਹੈ, ਠੀਕ ਹੈ ਨਾ। ਜਿਹੜਾ ਇੰਨਾ ਇਹਨਾਂ ਨੇ ਉੱਤੇ ਲਾਇਆ NC ਲਾਇਆ ਏ, ਤੇ ਉਹ ਇਹਨਾਂ ਜੱਗ ਯਾਰ ਕਰਨੀ ਚਾਹੀਦੀ। ਇਹਨਾਂ ਤੋਂ ਤੋਹਫਾਂ ਕਰੇ ਇਹਨਾਂ ਬੰਬ ਫੜੀਚੇ ਨੇ ਤੇ ਲੋਕਾਂ ਦੇ ਸਾਹਮਣੇ ਕਰਨੀ ਚਾਹੀਦੀ। ਮੇਰਾ ਆਹ ਗੱਲ ਆ ਨਾ। ਕੀ ਲੱਗਦਾ ਕਿ ਅਜੇ ਤੱਕ ਤਕਰੀਬਨ 8 ਦਿਨ ਦਾ ਸਮਾਂ ਬਹੁਤ ਹੁੰਦਾ ਹੈ ਭੁੱਖ ਹੜਤਾਲ ਦੇ ਉੱਪਰ ਬੈਠ ਜਾਣਾ, ਖਾਸ ਕਰ ਇੱਕ ਸਰਕਾਰ ਦੇ ਵਾਸਤੇ ਨੋਰਮਲ ਮੰਗਾਂ ਨੇ, ਇਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨਾ, ਭੁੱਖੇ ਰਹਿ ਕੇ 8 ਦਿਨ ਦਾ ਵਕਫਾ ਬਤੀਤ ਜਾਣਾ, ਤੇ ਉਸ ਤੋਂ ਬਾਅਦ ਨਾ ਕਿਸੇ ਨੁਮਾਇੰਦੇ ਦਾ, ਨਾ ਕਿਸੇ ਪੁਲਿਸ ਪ੍ਰਸ਼ਾਸਨ ਦਾ, ਤੇ ਨਾ ਕਿਸੇ
ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਕੋਈ ਇਹਦੇ ਬਾਬਤ ਗੱਲਬਾਤ ਹੋਣੀ, ਕੀ ਦੇਖਦੇ ਹੋ ਇਸ ਗੱਲ ਨੂੰ? ਇਸ ਗੱਲ ਨੂੰ ਕੀ ਵੇਖੇ, ਸਾਡੇ ਤਾਂ ਕੋਈ ਆਣ ਕੇ ਪੁੱਛਿਆ ਨਹੀਂ, ਕਿਸੇ ਦੱਸਿਆ ਨਹੀਂ ਗਾ ਵੀ ਸਰਕਾਰ ਨੇ, ਇਹਦੇ ਸਰਕਾਰ ਦਾ ਵਤੀਰਾ ਮਾੜਾ ਹੈ ਵੀ ਸਾਡੇ ਬੰਦਿਆਂ ਕੀ ਕੀਤਾ ਇਹ ਜਾਂ ਡਬਰੂਗੜ੍ਹ ਛੱਡ ਦਿੱਤਾ ਨੇ। ਇਹਨਾਂ ਨੂੰ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਸਾਡੇ ਵੀ ਇੱਧਰ ਲਿਆਉਣੇ ਚਾਹੀਦੇ ਨੇ, ਇੱਧਰ ਲਿਆ ਕੇ ਅੱਬਲ ਦਾ ਉਹਨਾਂ ਰਿਹਾ ਕਰਨਾ ਚਾਹੀਦਾ, ਨਹੀਂ ਚਾਹੀਦਾ ਬੰਦੀ ਉਹਨਾਂ ਇਹਨਾਂ ਇੱਧਰ ਜੇਲ੍ਹਾਂ ਕੋਈ ਨਹੀਂ ਹੈਗੀਆਂ। ਹੁਣ ਸਾਡੇ 10 ਬੰਦੇ ਨੇ ਉੱਥੇ, 10 ਬੰਦੇ ਭੁੱਖ ਹੜਤਾਲ ਦੇ ਨੇ। ਕੱਲ੍ਹ ਦੋ ਤਿੰਨ ਤਾਂ ਬਹੁਤ ਮਤਲਬ ਮਾੜੀ ਹਾਲਤ 'ਚ ਨੇ, ਉਹਨਾਂ ਦਾ ਕਦੀ ਵੀ ਮਤਲਬ ਸਿਨੇਹਾ ਮਾੜਾ ਆ ਸਕਦਾ। ਅਤੇ ਜਿਹੜੇ ਇਹ ਬੰਦੇ ਨੇ, ਸਰਕਾਰ ਇਹਨੂੰ ਇੱਧਰ ਨਹੀਂ ਲਿਆਉਣਾ ਚਾਹੀਦਾ। ਅੱਜ 15 ਦਿਨ ਸਾਡੇ ਬੱਚਿਆਂ ਨੂੰ ਉਹ ਚੱਲੇ ਨੇ ਹੈਂ। ਇਹਦਾ ਬੱਚਾ ਤਾਂ ਜੇ ਖਰੇ ਕਦੋਂ ਜੰਮਣਾ ਅਤੇ ਕਦੋਂ ਹੋਣਾ ਹੈ। ਅਤੇ ਆਪਦੇ ਬੱਚਿਆਂ ਦਾ ਤਾਂ ਮੈਂ ਸਲਾਮਤ ਵੀ ਜੰਮੇ ਅਤੇ ਬਹੁਤ ਸੋਹਣਾ ਵੀ ਸਾਰੇ ਤੰਦਰੁਸਤ ਜੰਮੇ। ਅਤੇ ਇਹ ਕਿਹਨਾਂ ਦੇ ਬੱਚੇ ਨੇ? ਇਹ ਸਾਡੇ ਨਹੀਂ ਬੱਚੇ। ਸਾਡਾ ਵੀ ਜੀਅ ਕਰਦਾ ਸਾਡੇ ਵੀ ਇੱਥੇ ਕੋਲ ਆਉਣ ਹੈਂ। ਠੀਕ ਹੈ ਨਾ, ਸਾਡੇ ਵੀ ਗੱਲਬਾਤ ਹੁੰਦੀ ਤੁਹਾਡੀ ਫੋਨ ਦੇ ਉੱਪਰ ਮੰਤਰੀ ਬਾਜੇਕੇ ਦੇ ਨਾਲ? ਹਾਂ, ਗੱਲਬਾਤ ਹੁੰਦੀ ਠੀਕ ਠਾਕ ਹੈ। ਤਾਂ ਪਰ ਠੀਕ ਠਾਕ ਕਾਹਦੇ ਨਾਲ? ਅੱਜ 15 ਦਿਨ ਭੁੱਖ ਹੜਤਾਲ ਨੂੰ ਹੋ ਚੱਲੇ, ਪਾਣੀ ਵੀ ਨਹੀਂ ਉਹਨਾਂ ਪੀਤਾ। ਅਤੇ ਉਹਨਾਂ ਦਾ ਆਖਣਾ ਹੀ ਹੈ, ਸਾਨੂੰ ਹੌਸਲਾ ਉਹਨਾਂ ਦੇਣਾ ਹੀ ਹੈ ਵੀ ਠੀਕ ਆ, ਅਤੇ ਅਸੀਂ ਉਹਨਾਂ ਵਾਸਤੇ ਨੇ ਠੀਕ ਆ। ਇੱਕ ਦੂਜੇ ਸਹਾਰਾ ਹੀ ਦੇਣ ਵਾਲੀ ਗੱਲ ਹੈ। ਜੇ ਰੱਬ ਨਾ ਕਰੇ ਉੱਥੇ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਉਹਦਾ ਜ਼ਿੰਮੇਦਾਰ ਫਿਰ ਕੌਣ ਹੋਊਗਾ? ਦੋਵੇਂ ਸਰਕਾਰਾਂ ਹੋਣਗੀਆਂ, ਪੰਜਾਬ ਸਰਕਾਰ ਅਤੇ ਉਤਲੀ ਸਰਕਾਰ, ਦੋਵੇਂ ਸਰਕਾਰਾਂ ਹੋਣਗੀਆਂ ਉਹਦਾ ਜ਼ਿੰਮੇਵਾਰ। ਹੋਰ ਕਿਹਨੇ ਹੋਣਾ ਹੈ? ਉਹਨਾਂ ਹੀ ਮਤਲਬ ਉੱਥੇ ਲਾ ਕੇ ਰੱਖਿਆ, ਅਸੀਂ ਤਾਂ ਨਹੀਂ ਘੱਲਿਆ। ਉਹ ਸਰਕਾਰਾਂ ਜ਼ਿੰਮੇਵਾਰ ਉਹਨਾਂ ਦੀਆਂ ਹੋਣਗੀਆਂ ਜੇ ਕੋਈ ਥਾਨੀ ਘਟਨਾ ਵਾਪਰਦੀ ਹੈ। ਤੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪੀੜਤ ਪਰਿਵਾਰ ਨੇ, ਉਹਨਾਂ ਦੇ ਜਿਹੜੇ ਪਰਿਵਾਰ ਨੇ ਇੱਥੇ ਸੰਘਰਸ਼ ਕਰਨ ਵਾਸਤੇ ਬੈਠੇ ਹੋਏ ਨੇ। ਤਾਂ ਜਿਹੜੀਆਂ ਨੌਜਵਾਨਾਂ ਦੀਆਂ ਮਾਵਾਂ ਨੇ ਉਹ ਇਸ ਜਗ੍ਹਾ ਦੇ ਉੱਪਰ ਪੀਸਫੁਲੀ ਤਰੀਕੇ ਦੇ ਨਾਲ ਬੈਠੀਆਂ ਹੋਈਆਂ ਨੇ। ਮਾਤਾ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਿਮਰਜੀਤ ਕੌਰ। ਵੇਖੋ ਜੀ, ਸਾਡੇ ਬੱਚੇ ਲਿਆਉਣੇ ਚਾਹੀਦੇ ਇੱਥੇ, ਇਹਨਾਂ ਸਕੂਟਰੀ ਚਾਹੀਦੀ ਆ। ਇੱਥੇ ਵੀ ਜੇਲਾਂ ਹੈਗੀਆਂ, ਜੇ ਕੋਈ ਵਾਧਾ ਘਾਟਾ ਹੈ ਤੇ ਇੱਥੇ ਰੱਖ ਲੈਣ, 10 ਦਿਨ ਮਹੀਨਾ ਇੱਥੇ ਰੱਖ ਲੈਣ, ਆਪਦਾ ਪੂਰਾ ਹਿਸਾਬ ਕਰ ਲੈਣ। ਵੇ 16 ਤਰੀਕ ਦੀ ਉਹਨਾਂ ਭੁੱਖ ਹੜਤਾਲ ਰੱਖੀ ਆ, ਅੱਜ 8 ਦਿਨ ਹੋ ਗਏ ਆ ਵੀ ਇੱਥੇ ਪੰਜਾਬ 'ਚ ਜੋ ਮਾਵਾਂ, ਜੋ ਕਿਸੇ ਦਾ ਟੱਬਰ, ਜੋ ਕੋਈ ਪਿਓ ਮਾਂ, ਸਭ ਨੇ ਰੱਖੀ ਆ। ਹੁਣ ਕੀ ਸਰ, ਵਰਿੰਦਰ ਸਿੰਘ ਫੌਜੀ ਦੇ ਮਾਤਾ ਜੀ ਹੋ ਤਾਂ ਆਖਰ ਇਹ ਗੱਲ ਦੱਸ ਦਿਓ ਕਿ ਆਖਰ ਵਰਿੰਦਰ ਸਿੰਘ ਫੌਜੀ ਦਾ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜਨ ਦਾ ਕਾਰਨ ਕੀ ਸੀਗਾ? ਜੁੜਨ ਕਾਰਨ ਇਹ ਪਿਆਰ ਹੀ ਸੀ। 7 ਸਾਲਾਂ ਨੇ ਫੌਜ ਦੀ ਨੌਕਰੀ ਕੀਤੀ ਆ ਤੇ 2 ਸਾਲ ਇਹਨੇ ਪ੍ਰਾਈਵੇਟ ਕੀਤੀ ਆ। ਉਹਦੀ 60,000 ਰੁਪਏ ਤਨਖਾਹ ਸੀ। ਤੇ ਇਹ ਭਾਈ ਸਾਹਿਬ ਆਇਆ ਤੇ ਆਂਦਾ ਮੇਰਾ ਪਿਆਰ, ਮੈਂ ਤੇ ਉਹਦੇ ਨਾਲ ਹੀ ਜਾਣਾ। ਜਿਹੜੇ ਮੁੱਦਿਆਂ ਦੇ ਕੰਮ ਕਰਦੇ ਸੀ ਉਹਨਾਂ ਚੀਜ਼ਾਂ ਨੂੰ ਲੈ ਕੇ? ਹਾਂ, ਵੀ ਮੈਂ ਤੇ ਉਹਦੇ ਨਾਲ ਹੀ ਜਾਣਾ। ਹੋਰ ਵੇਖ ਲਾ, ਕੋਈ ਨਸ਼ਾ ਨਹੀਂ ਖਾਂਦਾ, ਕੋਈ ਵੇਚਦਾ ਨਹੀਂ, ਕੋਈ ਗਲਤ ਰਸਤੇ ਨਹੀਂ ਸੀ। ਤੇ ਪਿਆਰ ਦੇ ਨਾਲ ਹੀ ਉਹਨਾਂ ਭਾਈ ਸਾਹਿਬ ਨਾਲ ਜੁੜਿਆ ਜਾ ਕੇ। ਨੌਕਰੀ ਆਉਣ ਤੋਂ ਪਹਿਲਾਂ ਛੱਡੀ ਸੀ ਜਾਂ ਪਹਿਲਾਂ ਛੱਡ ਚੁੱਕੇ ਸੀ? ਪਹਿਲੋਂ ਛੱਡੀ ਸੀ, ਪਹਿਲੋਂ ਟੈਸ ਮਿਸ ਹੋ ਗਈ ਸੀ ਕੋਈ ਕਾਰਨਾਂ ਦੇ ਕਰਕੇ। ਆਹ ਨਹੀਂ, ਬੇਨਤੀ ਕੀ ਹੈ ਤੁਹਾਡੇ ਵੱਲੋਂ, ਅਪੀਲ ਕੀ ਹੈ ਸਰਕਾਰ ਨੂੰ ਲੈ ਕੇ? ਹੁਣ ਸਰਕਾਰ ਨੂੰ ਇਹੋ ਅਪੀਲ ਹੈ ਵੀ ਸਾਡੇ ਬੱਚੇ ਪੰਜਾਬ 'ਚ ਆਉਣੇ ਚਾਹੀਦੇ ਆ, ਰਿਹਾਈ ਕਰਨੇ ਚਾਹੀਦੇ ਆ। ਸਾਡੀ ਅਪੀਲ ਇਹੋ ਹੀ ਮੰਗ ਆ। ਮਾਵਾਂ ਤੜਫਦੀਆਂ ਐ। ਇੱਥੇ ਥੋੜੀਆਂ ਸੌਣ ਵਾਲੀਆਂ ਜਿਹੜੀਆਂ ਹੈਗੀਆਂ ਮੰਜੀ ਤੇ ਤਾਂ ਧਿਆਈਆਂ ਐ, ਸੜਕਾਂ ਤੇ ਰੁੱਲ ਗਏ ਬੱਚੇ ਐਡੇ ਐਡੇ ਜੰਮ ਕੇ ਸੂਰਮੇ। ਆਏ ਇਹ ਥੋੜਾ ਵੀ ਅਸੀਂ ਸੜਕਾਂ ਤੇ ਰੁੱਲ ਗਏ। ਸਰਕਾਰ ਹੁਣ ਸਾਡੀ ਕੋਈ ਸੁਣਦੀ ਨਹੀਂ, ਕੋਈ ਨਹੀਂ ਸਾਨੂੰ ਆਂਦੀ ਆਣ ਕੇ, ਕੋਈ ਨਹੀਂ ਆਣ ਕੇ ਆਂਦੀ ਵੀ ਤੁਸੀਂ ਭਾਈ ਉੱਠ ਜਾਓ, ਤੁਹਾਡੇ ਬੱਚੇ ਵੀ ਅਸੀਂ ਰਿਹਾਈ ਕਰਾਂਗੇ। ਕੋਈ ਸਰਕਾਰ ਨਹੀਂ ਆਉਂਦੀ। ਹਾਂ, ਬਿਲਕੁਲ। ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਵੱਲੋਂ ਇਨਸਾਫ ਨੂੰ ਲੈ ਕੇ ਜਾਂ ਜਿਹੜੀਆਂ ਹੋਰ ਡਿਮਾਂਡਸ ਨੇ ਉਹਨਾਂ ਨੂੰ ਲੈ ਕੇ ਇੱਥੇ ਸੰਘਰਸ਼ ਕੀਤਾ ਜਾ ਰਿਹਾ ਹੈ। ਤੇ ਆਖਰ ਵੱਡੇ ਸਵਾਲ ਇਹ ਵੀ ਨੇ, ਜੇ ਕੋਈ ਇਸ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਦਾਰ ਕੌਣ ਹੋਵੇਗਾ? ਕਿਉਂਕਿ ਇੱਥੇ ਤਕਰੀਬਨ ਉਹ ਪਰਿਵਾਰ ਬੈਠੇ ਹੋਏ ਨੇ ਜਿਨ੍ਹਾਂ ਦੇ ਜਿਹੜੇ ਦੇਖ ਸਕਦੇ ਹੋ ਕਿ ਜਿਨ੍ਹਾਂ ਦੇ ਜਿਹੜੇ ਪਰਿਵਾਰ ਨੇ, ਜਿਨ੍ਹਾਂ ਦੇ ਜਿਹੜੇ ਪਰਿਵਾਰਾਂ ਦੇ ਨੌਜਵਾਨ ਨੇ ਉਹ ਡਿਬਰੂਗੜ੍ਹ ਦੀਆਂ, ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨਜ਼ਰ ਆਉਂਦੇ ਨੇ। ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਸ ਜਗ੍ਹਾ ਦੇ ਉੱਪਰ ਸਾਰਾਗੜ੍ਹੀ ਸਰਾਂ ਦੇ ਬਿਲਕੁਲ ਸਾਹਮਣੇ ਜਿੱਥੇ ਬੁੱਤ ਲੱਗਾ ਹੋਇਆ, ਉੱਥੇ ਤਕਰੀਬਨ 8 ਦਿਨਾਂ ਤੋਂ ਲਗਾਤਾਰ ਜਿਹੜੀ ਭੁੱਖ ਹੜਤਾਲ ਕੀਤੀ ਹੋਈ ਹੈ। ਔਰ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਪੂਰੀ ਰੂਪਰੇਖਾ ਹੈ ਇਹ ਵੀ ਦੇਖਣਯੋਗ ਰਹੇਗੀ। ਤਾਂ ਇੱਥੇ
ਜਿਹੜੇ ਜਿਹੜੇ ਸਮਰਥਕ ਨੇ ਜਾਂ ਜਿਹੜੇ ਸਹਿਯੋਗ ਕਰਨ ਵਾਸਤੇ ਪੁੱਜੀ ਹੋਈ ਹੈ, ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ।